ਜਦੋਂ ਆਪੋਜੀਸ਼ਨ ਵਿੱਚ ਸੀਗੇ ਉਦੋਂ ਆਪਾਂ 20 ਸਿਟਿੰਗਸ ਮੰਗਦੇ ਸੀਗੇ। ਜਦੋਂ ਆਪਣੀ ਸਰਕਾਰ ਬਣ ਗਈ ਆਪਾਂ ਸਿਰਫ 6-7 ਦਿਨ ਦਾ ਸੈਸ਼ਨ ਦਿੱਤਾ ਔਰ ਉਹਦੇ ਚ ਸਿਰਫ 1-2 ਦਿਨ ਡਬਲ ਸਿਟਿੰਗਸ ਹੋਈਆਂ ਜਾਂ ਬਾਕੀ ਸਾਰੇ ਦਿਨ ਸਿੰਗਲ ਸਿਟਿੰਗ ਕਰਕੇ ਸਵੇਰੇ 10 ਵਜੇ ਆਏ 2:30 ਵਜੇ ਸੈਸ਼ਨ ਜਿਹੜਾ ਖਤਮ ਹੋਇਆ। ਲਾਈਵ ਕਵਰੇਜ ਕਹਿੰਦੇ ਅਸੀਂ ਕਰ ਰਹੇ ਹਾਂ ਦੋਸਤੋ। ਲਾਈਵ ਕਵਰੇਜ ਜਿਹੜੀ ਤਾਂ 15 ਮਿੰਟ ਦੀ ਐਡੀਟਿੰਗ ਤੇ ਹੈ। ਸੋ ਕਿਤੇ ਨਾ ਕਿਤੇ ਲਾਈਵ ਜਿਹੜਾ ਹੈ ਇਹ ਪਾਰਟੀਜ਼ਨ ਹੈ, ਪੱਖਪਾਤੀ ਲਾਈਵ ਆ ਰਿਹਾ ਵਾ। ਜਿਹੜੇ ਇਹਨਾਂ ਦੇ ਥੋੜੇ ਜਿਹੇ ਔਕਵਰਡ ਪੋਜੀਸ਼ਨਸ ਆਉਂਦੀਆਂ ਜਿੱਥੇ ਕੋਈ ਆਪੋਜੀਸ਼ਨ ਮੇਜਰ ਅੱਛੀ ਗੱਲ ਕਹਿੰਦੀ ਹੈ ਉਹਨੂੰ ਉਹ ਐਡਿਟ ਵੀ ਕਰ ਦਿੰਦੇ। ਅਸੀਂ ਇਹਨਾਂ ਦੀ ਕੋਈ ਮਿਹਨਤ ਕੱਢਣ ਵਾਸਤੇ ਟਾਈਮ ਨਹੀਂ ਮੰਗਦੇ। ਅਸੀਂ ਆਪਣੇ ਦਮ ਤੇ ਵਾਹਿਗੁਰੂ ਦੀ ਕਿਰਪਾ ਦੇ ਨਾਲ ਲੋਕਾਂ ਦੇ ਸਹਿਯੋਗ ਦੇ ਨਾਲ ਅਸੀਂ ਚੁਣ ਕੇ ਬਰਾਬਰ ਆਏ। ਜਿੱਦਾਂ ਦੇ ਇਹ ਐਮਐਲਏ ਚੁਣ ਕੇ ਆਏ ਨੇ ਉਦਾਂ ਦੇ ਅਸੀਂ ਚੁਣ ਕੇ ਇੱਥੇ ਆਏ। ਮੈਂ ਅਮਨ ਅਰੋੜੇ ਨੂੰ ਉਦੋਂ ਪੁੱਛਿਆ ਕਿ ਤੂੰ ਕਦੀ ਯੁਆਪਾ ਦਾ ਕੇਸ ਉਠਾਇਆ ਵਾ, ਕਦੀ ਪੁਲਿਸ ਜ਼ਬਰ ਦੇ ਖਿਲਾਫ ਤੁਸੀਂ ਕਦੀ ਬੋਲੇ ਹੋ? ਜਿਹੜੇ ਸਿੱਖ ਨੌਜਵਾਨਾਂ ਦੀ ਨਸਲਕੁਸ਼ੀ ਹੁੰਦੀ ਆ, ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰੇ ਗਏ, ਕਦੀ ਉਹਨਾਂ ਦੇ ਖਿਲਾਫ ਬੋਲੇ ਹੋ? ਤੁਸੀਂ ਤਾਂ ਸੁਮੇਧ ਸਿੰਘ ਸੈਣੀ ਦੇ ਤਾਰੀਫ ਕਰਨ ਵਾਲੇ ਬੰਦਿਆਂ 'ਚੋਂ। ਤੁਸੀਂ ਤਾਂ ਉਹਨਾਂ ਲੋਕਾਂ ਦੇ ਆ ਜਿਹੜੇ ਪੁਲਿਸ ਵਾਲਿਆਂ ਨੇ ਸਾਡੇ ਨੌਜਵਾਨਾਂ ਦੇ ਚੱਡੇ ਪਾੜੇ, ਉਹਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਮਾਰਿਆ। ਔਰ ਮੈਨੂੰ ਤਾਂ ਲੱਗਦਾ ਕਿ ਰਾਸ਼ਟਰਪਤੀ ਦੀ ਚੋਣ ਵਿੱਚ ਵੀ ਬੀਜੇਪੀ ਦੇ ਉਮੀਦਵਾਰ ਨੂੰ ਵੋਟਾਂ ਪਾਉਣਗੇ। ਹਲੇ ਬੋਲੇ ਨਹੀਂ ਗਏ ਹਲੇ ਤੱਕ। ਇਹ ਬੀ ਟੀਮ ਨੇ ਬੀਜੇਪੀ ਦੀ। ਇਹਨਾਂ ਦਾ ਬੁਲਡੋਜ਼ਰ ਪੋਲਿਟਿਕਸ ਦੇ ਉੱਤੇ ਅਰਵਿੰਦ ਕੇਜਰੀਵਾਲ ਦਾ ਕਦੀ ਕੋਈ ਬਿਆਨ ਨਹੀਂ ਆਇਆ। ਜੰਮੂ ਕਸ਼ਮੀਰ ਦੇ 3 ਟੋਟੇ ਕੀਤੇ ਗਏ, ਕਹਿੰਦੇ ਸੀ ਦਿੱਲੀ ਸਾਨੂੰ ਇੱਕ ਪੂਰਾ ਸਟੇਟ ਚਾਹੀਦਾ। ਜਿਹੜੇ ਸਟੇਟ 3 ਟੋਟੇ ਕੀਤੇ ਇਹਨੇ ਮੋਦੀ ਨੂੰ ਵਧਾਈ ਵੀ ਦਿੱਤੀ ਤੇ ਮੋਦੀ ਨੂੰ ਵੋਟ ਵੀ ਪਾਈ। ਦੋਸਤੋ ਅੱਜ ਮੈਂ ਤੁਹਾਡੇ ਨਾਲ ਜਿਹੜਾ ਪੰਜਾਬ ਵਿਧਾਨ ਸਭਾ ਦਾ ਪਿਛਲੇ 5 ਦਿਨ ਦਾ ਸਾਡਾ ਸੈਸ਼ਨ ਚੱਲ ਰਿਹਾ ਉਹਦੀ ਜੋ ਅਸਲ ਹਕੀਕਤ ਹੈਗੀ ਆ ਉਹਦੇ ਬਾਰੇ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨੇ ਨੇ। ਥੋੜੇ ਜਿਹੇ ਆਪਣੇ ਦੋਸਤ ਮਿੱਤਰ ਹੋਰ ਜੁੜ ਜਾਣਗੇ ਜਦ ਨੂੰ। ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹੁੰਦਾ ਕਿ ਆਮ ਆਦਮੀ ਪਾਰਟੀ ਜਦੋਂ ਆਪੋਜੀਸ਼ਨ ਵਿੱਚ ਸੀਗੀ ਉਹਨਾਂ ਦਾ ਸਭ ਤੋਂ ਜ਼ਿਆਦਾ ਸ਼ੋਰ ਹੁੰਦਾ ਸੀਗਾ ਕਿ ਸੈਸ਼ਨ ਬਹੁਤ ਛੋਟੇ ਨੇ, ਇਹਨਾਂ ਸੈਸ਼ਨਸ ਦੀ ਮਿਆਦ ਜ਼ਿਆਦਾ ਹੋਣੀ ਚਾਹੀਦੀ ਆ ਤਾਂ ਕਿ ਅਸੀਂ ਪੰਜਾਬ ਦੇ ਲੋਕਾਂ ਦੀ ਗੱਲ ਕਰ ਰੱਖੀਏ। ਔਰ ਨਾਲ ਉਹਨਾਂ ਨੇ ਇਹ ਵੀ ਮੰਗ ਕੀਤੀ ਸੀ ਕਿ ਇਹ ਸੈਸ਼ਨ ਜਿਹੜੇ ਨੇ ਇਹਦੀ ਕਵਰੇਜ ਜਿਹੜੀ ਹੈਗੀ ਲਾਈਵ ਹੋਣੀ ਚਾਹੀਦੀ ਪਾਰਲੀਮੈਂਟ ਦੀ ਤਰਜ਼ ਤੇ, ਰਾਜ ਸਭਾ ਤੇ ਪਾਰਲੀਮੈਂਟ ਦੀ ਤਰਜ਼ ਤੇ। ਇਸ ਜਿਹੜੀਆਂ ਰਿਪਰੈਜ਼ੈਂਟੇਸ਼ਨਾਂ ਸਾਰੀਆਂ ਗਈਆਂ ਆਮ ਆਦਮੀ ਪਾਰਟੀ ਵੱਲੋਂ ਉਹਦਾ ਮੈਂ ਆਰਟੀਆਈ 'ਚ ਸਪੀਕਰ ਸਾਹਿਬ ਤੋਂ ਜਿਹੜਾ ਬਕਾਇਦਾ ਸਪੀਕਰ ਆਫਿਸ ਤੋਂ ਇਹਦਾ ਪੂਰਾ ਵੇਰਵਾ ਕਢਾਇਆ। ਕਾਫੀ ਰਿਪਰੈਜ਼ੈਂਟੇਸ਼ਨਸ ਨੇ, ਅਗਰ ਤੁਸੀਂ ਦੇਖੋਗੇ ਕਾਫੀ ਲੰਬੀ ਚੌੜੀ ਡਿਟੇਲ ਹੈਗੀ ਆ। ਬਟ ਉਹਦੇ ਚੋਂ ਜਿਹੜੀ ਸੈਸ਼ਨ ਦੇ ਨਾਲ ਤਾਲੁਕ ਰੱਖਣ ਵਾਲੀ ਆਰਟੀਆਈ ਆ ਇਨਫੋਰਮੇਸ਼ਨ ਉਹ ਇਹ ਹੈਗੀ ਕਿ ਇਹਨਾਂ ਨੇ 4 ਐਮਐਲਏਜ਼ ਨੇ, ਸਪੀਕਰ ਪਿਛਲੀ ਵਾਰੀ ਕਾਂਗਰਸ ਦੇ ਸਪੀਕਰ ਨੂੰ 4 ਐਮਐਲਏਜ਼ ਨੇ ਲਿਖ ਕੇ ਇੱਕ ਰਿਪਰੈਜ਼ੈਂਟੇਸ਼ਨ ਦਿੱਤੀ। ਜਿਹੜੇ 4 ਐਮਐਲਏਜ਼ ਆਮ ਆਦਮੀ ਸੀਗੇ ਇਹਦੇ ਹਰਪਾਲ ਸਿੰਘ ਚੀਮਾ ਜਿਹੜੇ ਲੀਡਰ ਆਫ ਆਪੋਜੀਸ਼ਨ ਸੀਗੇ, ਕੁਲਤਾਰ ਸਿੰਘ ਸੰਧਵਾ ਜਿਹੜੇ ਹੁਣ ਸਪੀਕਰ ਨੇ, ਅਮਨ ਅਰੋੜਾ ਜਿਹੜਾ ਕਾਫੀ ਦੁਬਾਰਾ ਉੱਠ ਕੇ ਸ਼ੋਰ ਮਚਾਉਂਦਾ, ਜੈ ਕਿਸ਼ਨ ਰੋੜੀ ਜਿਹੜਾ ਐਮਐਲਏ ਹੈ ਇਹਨਾਂ ਦਾ ਹੁਣ ਗੜਸ਼ੰਕਰ ਤੋਂ। ਇਹ ਤੁਸੀਂ ਦੇਖ ਸਕਦੇ ਇਹਨਾਂ ਦੇ ਸਿਗਨੇਚਰਸ ਨੇ ਆ ਚਾਰਾਂ ਦੇ, ਅਗਰ ਤੁਹਾਨੂੰ ਸ਼ਾਇਦ ਮੇਰਾ ਖਿਆਲ ਕਲੀਅਰਲੀ ਆਉਂਦੇ ਨੇ। ਔਰ ਨਾਲ ਇਹ ਰਿਪਰੈਜ਼ੈਂਟੇਸ਼ਨ ਦਾ ਸਬਜੈਕਟ ਵੀ ਤੁਹਾਨੂੰ ਦਿਖਾਉਣਾ ਆਨਰੇਬਲ ਸਪੀਕਰ ਦੇ ਨਾਮ ਤੇ ਹੈ, ਤਾਂ ਮੈਂ ਪੜ੍ਹ ਦਿੰਦਾ ਬਾਅਦ ਵਿੱਚ। ਸੋ ਰਿਪਰੈਜ਼ੈਂਟੇਸ਼ਨ ਕੀ ਹੈ, ਇਹ ਡੇਟਡ ਹੈਗੀ ਆ 15/3/2018 ਦੀ। requesting for increasing the number of proposed sittings for this budget session, ਇਹੀ ਜਿਹੜਾ ਬਜਟ ਸੈਸ਼ਨ ਸਾਡਾ ਹੁਣ ਚੱਲ ਰਿਹਾ, to at least 20 so that discussions on critical issues of Punjab could be facilitated। ਮਤਲਬ ਔਰ ਇਹਦੇ ਨਾਲ ਬਹੁਤ ਹੋਰ ਇਹੀ ਰਿਪਰੈਜ਼ੈਂਟੇਸ਼ਨ ਆ ਬਾਰ-ਬਾਰ ਨੇ। ਮਤਲਬ ਮੈਂ ਤੁਹਾਨੂੰ ਇੱਕ ਜਿਹੜੀ ਮੇਨ ਪੜ੍ਹ ਕੇ ਸੁਣਾਈ ਆ ਇਹਦੇ 'ਚ ਇਹ ਮੰਗ ਰਹੇ ਨੇ ਕਿ 20 ਸਿਟਿੰਗਸ ਪੰਜਾਬ ਵਿਧਾਨ ਸਭਾ ਦੀਆਂ ਹੋਣੀਆਂ ਚਾਹੀਦੀਆਂ ਤਾਂ ਕਿ ਲੋਕਾਂ ਦੇ ਮੁੱਦੇ, ਪੰਜਾਬ ਦੇ ਇਸ਼ੂਜ਼ ਇਸ ਵਿਧਾਨ ਸਭਾ ਦੇ ਵਿੱਚ ਡਿਸਕਸ ਕੀਤੇ ਜਾ ਸਕਣ। ਤੇ ਜਿਹੜਾ ਹੁਣ ਇਹਨਾਂ ਨੇ ਬਜਟ ਇਜਲਾਸ ਰੱਖਿਆ ਆਪਣਾ ਜਿਹੜਾ ਇਸ ਵਾਰੀ ਦਾ ਸਿਰਫ 6 ਦਿਨ ਦਾ, ਸਤਿਕਾਰਯੋਗ ਵੀਰੋ 5 ਦਿਨ ਨਿਕਲ ਗਏ ਨੇ, ਇੱਕ ਕੱਲ ਦਾ ਦਿਨ ਬਚਿਆ ਵਾ, 6 ਜਾਂ 7 ਦਿਨ ਦਾ। ਔਰ ਇਹਦੇ ਵਿੱਚ ਸਿਟਿੰਗਸ ਜਿਹੜੀਆਂ ਨੇ ਕੋਈ ਸਾਰਾ ਦਿਨ 7 ਦਿਨ ਡਬਲ ਸਿਟਿੰਗਸ ਨਹੀਂ ਗਈਆਂ ਜਿਹੜੀਆਂ ਇਹ ਕਹਿੰਦੇ ਨਾ 20 ਸਿਟਿੰਗਸ ਚਾਹੀਦੀਆਂ। ਅਗਰ ਪੂਰੇ 10 ਦਿਨ ਲਗਾਤਾਰ ਰੋਜ਼ ਸਵੇਰੇ ਔਰ ਸ਼ਾਮ ਦੀ ਸਿਟਿੰਗ ਕਰਨ, ਪ੍ਰੀ ਲੰਚ ਐਂਡ ਪੋਸਟ ਲੰਚ, ਫਿਰ ਪੂਰੇ 10 ਦਿਨ ਦਾ ਸੈਸ਼ਨ ਹੋਣਾ ਚਾਹੀਦਾ ਸੀ ਇਹਨਾਂ ਦੇ ਮੁਤਾਬਕ ਹੀ। ਲੇਕਿਨ ਇਹਨਾਂ ਨੇ ਰੱਖਿਆ ਤਕਰੀਬਨ ਇੱਕ ਹਫ਼ਤੇ ਦਾ। ਉਹਦੇ ਚ ਆਫ ਕੋਰਸ ਓਬਿਚਰੀਜ਼ ਯਾਨੀ ਕਿ ਸ਼ਰਧਾਂਜਲੀਆਂ ਨਿਕਲ ਜਾਂਦੀਆਂ ਨੇ। ਕੱਲ ਦਾ ਨਾਨ ਆਫੀਸ਼ੀਅਲ ਡੇ ਹੈ, ਕੋਈ ਬਹੁਤਾ ਬਿਜ਼ਨਸ ਨਹੀਂਗਾ, ਸਿਰਫ ਮਤੇ ਪਾਸ ਹੋਣੇ ਆ, ਉਹਦੇ ਤੇ ਬਹਿਸ ਹੋਣੀ, ਉਹਦੇ ਚ ਕੋਈ ਬਹੁਤ ਜ਼ਿਆਦਾ ਲਾਹੇਵੰਦ ਸਿੱਟਾ ਨਹੀਂ ਨਿਕਲਣਾ। ਸੋ ਜਦੋਂ ਆਪੋਜੀਸ਼ਨ ਵਿੱਚ ਸੀਗੇ ਉਦੋਂ ਆਪਾਂ 20 ਸਿਟਿੰਗਸ ਮੰਗਦੇ ਸੀਗੇ। ਜਦੋਂ ਆਪਣੀ ਸਰਕਾਰ ਬਣ ਗਈ ਆਪਾਂ ਸਿਰਫ 6-7 ਦਿਨ ਦਾ ਸੈਸ਼ਨ ਦਿੱਤਾ ਔਰ ਉਹਦੇ ਚ ਸਿਰਫ 1-2 ਦਿਨ ਡਬਲ ਸਿਟਿੰਗਸ ਹੋਈਆਂ ਜਾਂ ਬਾਕੀ ਸਾਰੇ ਦਿਨ ਸਿੰਗਲ ਸਿਟਿੰਗ ਕਰਕੇ ਸਵੇਰੇ 10 ਵਜੇ ਆਏ 2:30 ਵਜੇ
ਸੈਸ਼ਨ ਜਿਹੜਾ ਖਤਮ ਹੋ ਜਾਂਦਾ। ਚਲੋ ਇੱਕ ਤਾਂ ਪੱਖ ਇਹ ਤੁਹਾਡੇ ਧਿਆਨ ਵਿੱਚ ਲਿਆ ਕੇ ਆਉਣਾ ਸੀ। ਦੂਸਰਾ ਪੱਖ ਹੈਗਾ ਕਿ ਲਾਈਵ ਕਵਰੇਜ ਕਹਿੰਦੇ ਅਸੀਂ ਕਰ ਰਹੇ ਹੈਗੇ। ਦੋਸਤੋ ਲਾਈਵ ਕਵਰੇਜ ਜਿਹੜੀ ਤਾਂ 15 ਮਿੰਟ ਦੀ ਐਡੀਟਿੰਗ ਤੇ ਹੈ। ਇਹਦੇ ਤੁਸੀਂ ਦੇਖੋਗੇ ਆਰਗੈਨਿਕ ਤੁਹਾਨੂੰ ਕੋਈ ਸ਼ੋਰ ਨਹੀਂ ਨਜ਼ਰ ਆ ਰਿਹਾ। ਜਦੋਂ ਇੱਕਦਮ ਕੋਈ ਹੱਲਾ ਗੁੱਲਾ ਮਚਦਾ ਵਾ ਪਤਾ ਲੱਗਦਾ ਜਿੱਦਾਂ ਰਾਜ ਸਭਾ ਤੇ ਪਾਰਲੀਮੈਂਟ ਦੇ ਵਿੱਚ ਤਕਰੀਬਨ ਜਦੋਂ ਸ਼ੋਰ ਵਗੈਰਾ ਮਚਾਉਂਦੇ ਨੇ ਆਪੋਜੀਸ਼ਨ ਦੇ, ਜਦੋਂ ਕੋਈ ਵਾਕਆਊਟ ਦੀ ਗੱਲ ਕਰਦੇ ਨੇ ਉਹਦਾ ਨਜ਼ਰ ਆ ਜਾਂਦਾ ਵਾ। ਔਰ ਦੂਸਰਾ ਇਹਨਾਂ ਨੇ ਜਿਹੜੇ ਕੈਮਰਾਜ਼ ਫੋਕਸ ਕੀਤੇ ਨੇ, ਜਿਹੜੀ ਰੂਲਿੰਗ ਪਾਰਟੀ ਟ੍ਰੈਜਰੀ ਬੈਂਚਸ ਕਹਿੰਦੇ ਨੇ, ਜਦੋਂ ਚੀਫ ਮਿਨਿਸਟਰ ਬੋਲਦੇ ਨੇ ਉਹਦਾ ਪੂਰਾ ਜ਼ੂਮਡ ਇਨ ਕੈਮਰਾ ਹੁੰਦਾ ਉਹਦੇ ਚਿਹਰੇ ਦੇ ਲਾਗੇ ਜਾ ਕੇ। ਔਰ ਮੋਸਟ ਆਫ ਦਾ ਟਾਈਮ ਸਪੀਕਰ ਸਾਹਿਬ ਨੇ ਆਪਣੇ ਕੋਲ ਹੀ ਕੈਮਰਾ ਰੱਖਿਆ ਹੋਇਆ ਵਾ, ਉਹਨਾਂ ਦੇ ਉੱਤੇ ਪੂਰਾ ਫੋਕਸਡ ਕੈਮਰਾ ਵਾ। ਜਾਂ ਇਹਨਾਂ ਦੇ ਹੋਰ ਮਿਨਿਸਟਰਸ ਬੋਲਦੇ ਨੇ ਜਾਂ ਐਮਐਲਏਸ ਬੋਲਦੇ ਨੇ, ਉਹਦੇ ਤੇ ਕਾਫੀ ਜ਼ਿਆਦਾ ਨੇੜਿਓਂ ਦਿਖਾ ਕੇ ਉਹਨਾਂ ਦੀ ਬਾਡੀ ਲੈਂਗੁਏਜ, ਪੋਸਚਰਸ ਤੇ ਉਹਨਾਂ ਨੂੰ ਲਾਈਵ ਦਿਖਾ ਰਹੇ ਨੇ। ਜਦ ਕਿ ਜਦੋਂ ਆਪੋਜੀਸ਼ਨ ਬੈਂਚਸ ਤੋਂ ਕੋਈ ਬੋਲਦਾ, ਰਾਜਾ ਵੜਿੰਗ ਬੋਲਦਾ ਜਾਂ ਪ੍ਰਤਾਪ ਸਿੰਘ ਬਾਜਵਾ ਬੋਲਦੇ ਨੇ ਲੀਡਰ ਆਫ ਆਪੋਜੀਸ਼ਨ, ਸਾਡਾ ਕੋਈ ਵੀ ਹੋਰ ਐਮਐਲਏ ਬੋਲਦਾ, ਈਵਨ ਫॉर दैट ਮੈਟਰ ਸ਼੍ਰੋਮਣੀ ਅਕਾਲੀ ਦਲ, ਬੀਜੇਪੀ ਜਾਂ ਬੀਐਸਪੀ ਦੇ ਕੋਈ ਐਮਐਲਏਸ ਬੋਲਦੇ ਨੇ, ਉਹ ਬਹੁਤ ਦੂਰੋਂ ਕੈਮਰਾ ਨਜ਼ਰ ਆ ਰਿਹਾ। ਉਹ ਸਿਰਫ ਤੁਸੀਂ ਉਹਨਾਂ ਦੀ ਆਵਾਜ਼ ਨਾਲ ਪਹਿਚਾਨ ਸਕਦੇ ਹੋ ਕਿ ਇਹ ਫਲਾਨਾ ਐਮਐਲਏ ਜਿਹੜਾ ਬੋਲ ਰਿਹਾ ਵਾ, ਉਹਦੀ ਤਸਵੀਰ ਚੰਗੀ ਤਰ੍ਹਾਂ ਨਹੀਂ ਦਿਖਾਈ ਦੇ ਰਹੀ। ਸੋ ਕਿਤੇ ਨਾ ਕਿਤੇ ਲਾਈਵ ਜਿਹੜਾ ਹੈ ਇਹ ਪਾਰਟੀਜ਼ਨ ਹੈ, ਪੱਖਪਾਤੀ ਲਾਈਵ ਆ ਰਿਹਾ ਵਾ। ਔਰ ਉਹਦੇ ਚ ਐਡਿਟ ਕਰ ਦਿੰਦੇ ਜਿਹੜੇ ਇਹਨਾਂ ਦੇ ਥੋੜੇ ਜਿਹੇ ਔਕਵਰਡ ਪੋਜੀਸ਼ਨਸ ਆਉਂਦੀਆਂ, ਜਿੱਥੇ ਕੋਈ ਆਪੋਜੀਸ਼ਨ ਮੇਜਰ ਅੱਛੀ ਗੱਲ ਕਹਿੰਦੀ ਹੈ ਉਹਨੂੰ ਉਹ ਐਡਿਟ ਵੀ ਕਰ ਦਿੰਦੇ ਨੇ। ਤਾਂ ਦੋਸਤੋ ਇਸ ਤੋਂ ਇਲਾਵਾ ਮੈਂ ਕਹਿਣਾ ਚਾਹੁੰਦਾ ਕਿ ਖਾਸ ਤੌਰ ਤੇ ਮੇਰੇ ਫੋਕਸ ਤੇ ਟਾਰਗੇਟ ਕੀਤਾ ਗਿਆ, ਕਿਉਂਕਿ ਜਦ ਵੀ ਮੈਂ ਪੰਜਾਬ ਦੀ ਗੱਲ ਕਰਦਾ ਉਹ ਇਹਨਾਂ ਨੂੰ ਚੁੱਭਦੀ ਆ। ਇਹਨਾਂ ਨੂੰ ਆਦਤ ਪਈ ਹੋਈ ਆ ਦਿੱਲੀ ਦੀ ਗੱਲ ਕਰਨ ਦੀ। ਤਾਂ ਮੈਂ ਗੱਲ ਕਰਨੀ ਹੁੰਦੀ ਆਪਣੀ ਸਟੇਟ ਦੀ, ਉਹ ਇਹਨਾਂ ਨੂੰ ਬਹੁਤ ਚੁੱਭਦੀ ਆ। ਔਰ ਮੈਨੂੰ ਸਪੀਕਰ ਸਾਹਿਬ ਬਹੁਤ ਥੋੜਾ ਸਮਾਂ ਦਿੰਦੇ ਆ। ਜੋ ਕੁਝ ਤੁਸੀਂ ਦੇਖ ਰਹੇ ਹੋ ਬੜੀ ਮੁਸ਼ਕਲ ਨਾਲ ਮੈਨੇਜ ਕਰਕੇ, ਜਾਂ ਮੇਰੀ ਪਾਰਟੀ ਜਿਹੜੀ ਗਵਰਨਰ ਭਾਸ਼ਣ ਤੇ, ਰਾਜਪਾਲ ਦੇ ਭਾਸ਼ਣ ਤੇ ਜਾਂ ਬਜਟ ਐਡਰੈਸ ਤੇ ਜਿੰਨਾ ਟਾਈਮ ਪਾਰਟੀ ਕੋ ਦਿੰਦੀ ਆ, ਉਹਦੇ ਚੋਂ ਮੈਨੂੰ ਜਿੰਨਾ ਟਾਈਮ ਮਿਲਦਾ, ਕਈ ਵਾਰ 10 ਮਿੰਟ ਜਾਂ ਵੱਧ ਤੋਂ ਵੱਧ 13-14 ਮਿੰਟ ਦਾ ਟਾਈਮ ਮੈਨੂੰ ਮਿਲਿਆ ਪਿਛਲੇ 2 ਸਿਟਿੰਗਸ ਦੇ ਵਿੱਚ। ਉਹਦੇ ਵਿੱਚ ਜਿਹੜੀ ਵੀ ਮੈਂ ਗੱਲ ਕਹਿ ਸਕਦਾ, ਜਦੋਂ ਜ਼ੀਰੋ ਆਵਰ ਚ ਉੱਠਦੇ ਆ ਤਾਂ ਭਗਵੰਤ ਸਿੰਘ ਮਾਨ ਜਾਂ ਅਮਨ ਅਰੋੜਾ ਵਗੈਰਾ ਟਿਚਰਾਂ ਕਰਦੇ ਨੇ, ਜੀ ਤੁਸੀਂ ਦੁਬਾਰਾ ਉੱਠਦੇ, ਸਾਰਾ ਤੁਹਾਨੂੰ ਇੱਕ ਕੈਮਰਾ ਤੁਹਾਨੂੰ ਨਾ ਦੇ ਦਈਏ। ਦੇਖੋ ਗੱਲ ਇਹ ਆ ਕਿ ਅਸੀਂ ਇਹਨਾਂ ਦੀ ਕੋਈ ਮਿੰਤ ਕੱਢਣ ਵਾਸਤੇ ਟਾਈਮ ਨਹੀਂ ਮੰਗਦੇ। ਅਸੀਂ ਆਪਣੇ ਦਮ ਤੇ ਵਾਹਿਗੁਰੂ ਦੀ ਕਿਰਪਾ ਦੇ ਨਾਲ, ਲੋਕਾਂ ਦੇ ਸਹਿਯੋਗ ਦੇ ਨਾਲ ਅਸੀਂ ਚੁਣ ਕੇ ਬਰਾਬਰ ਆਏ। ਜਿੱਦਾਂ ਦੇ ਇਹ ਐਮਐਲਏ ਚੁਣ ਕੇ ਆਏ ਨੇ ਉਦਾਂ ਦੇ ਅਸੀਂ ਚੁਣ ਕੇ ਇੱਥੇ ਆਏ ਹਾਂ। ਔਰ ਇਹ ਜਿਹੜਾ ਅਮਨ ਅਰੋੜਾ ਖਾਸ ਤੌਰ ਤੇ ਉਧਰ ਟੀਚਰ ਕਰਦਾ ਸੀਗਾ, ਐਵੇਂ 3rd ਡਿਗਰੀ ਟੀਚਰ, ਕਿ ਜੀ ਤੁਸੀਂ ਉਧਰ ਦੇ ਉਧਰ ਹੀ ਰਹਿ ਗਏ। ਮੈਂ ਕਦੇ ਕਿਹਾ ਵਾ ਕਿ ਮੈਂ ਸਰਕਾਰ ਵਾਲੇ ਬੈਂਚਾਂ 'ਤੇ ਬਹਿਣਾ ਚਾਹੁੰਦਾ ਵਾਂ। ਮੈਂ ਜਿੱਥੇ ਹੈਗਾ ਪਰਮਾਤਮਾ ਦੀ ਕਿਰਪਾ ਦੇ ਨਾਲ ਮੈਂ ਪੂਰਾ ਸੰਤੁਸ਼ਟ ਤੇ ਖੁਸ਼ ਹਾਂ। ਔਰ ਮੈਂ ਆਪਣਾ ਕੰਮ ਪੂਰੀ ਇਮਾਨਦਾਰੀ ਨਾਲ, ਤਨਦੇਹੀ ਨਾਲ ਔਰ ਨਿਡਰਤਾ ਦੇ ਨਾਲ ਕਰ ਰਿਹਾ ਵਾਂ। ਮੈਂ ਅਮਨ ਅਰੋੜੇ ਨੂੰ ਉਦੋਂ ਪੁੱਛਿਆ ਕਿ ਤੂੰ ਕਦੀ ਯੁਆਪਾ ਦਾ ਕੇਸ ਉਠਾਇਆ ਵਾ? ਕਦੀ ਪੁਲਿਸ ਜਬਰ ਦੇ ਖਿਲਾਫ ਤੁਸੀਂ ਕਦੀ ਬੋਲੇ ਹੋ? ਜਿਹੜੇ ਸਿੱਖ ਨੌਜਵਾਨਾਂ ਦੀ ਨਸਲਕੁਸ਼ੀ ਹੁੰਦੀ ਆ, ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰੇ ਗਏ, ਕਦੀ ਉਹਨਾਂ ਦੇ ਖਿਲਾਫ ਬੋਲੇ ਹੋ? ਤੁਸੀਂ ਤਾਂ ਸੁਮੇਧ ਸਿੰਘ ਸੈਣੀ ਦੇ ਤਾਰੀਫ ਕਰਨ ਵਾਲੇ ਬੰਦਿਆਂ 'ਚੋਂ, ਤੁਸੀਂ ਤਾਂ ਉਹਨਾਂ ਲੋਕਾਂ ਦੇ ਹਤੇਸ਼ੀ ਹੋ, 24 ਘੰਟੇ ਅੱਤਵਾਦ ਦਾ ਨਾਮ ਜਪਦੇ ਹੋ। ਤੁਸੀਂ ਤਾਂ ਉਹਨਾਂ ਲੋਕਾਂ ਦੇ ਆ ਜਿਹੜੇ ਪੁਲਿਸ ਵਾਲਿਆਂ ਨੇ ਸਾਡੇ ਨੌਜਵਾਨਾਂ ਦੇ ਚੱਡੇ ਪਾੜੇ, ਉਹਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਮਾਰਿਆ। ਇਹ ਟਿਚਰਾਂ ਕਰਦੇ ਨੇ ਸਾਨੂੰ। ਔਰ ਮੈਂ ਪਿਛਲੇ ਦਿਨਾਂ ਦੇ ਵਿੱਚ ਮੂਸੇਵਾਲਿਆਂ ਦਾ ਜਿਹੜਾ ਗੀਤ ਬੈਨ ਕੀਤਾ ਗਿਆ, ਮੈਂ ਉਸ ਦਾ ਮਸਲਾ ਉਠਾਇਆ। ਸਤਲੁਜ ਯਮੁਨਾ ਲਿੰਕ ਤੇ ਜਿਹੜਾ ਐਸਵਾਈਐਲ ਤੇ, ਉਸ ਨੂੰ ਜਿਹੜਾ YouTube ਤੇ ਬੈਨ ਕੀਤਾ, ਮੈਂ ਉਸ ਦਾ ਲੈ ਕੇ ਆਇਆ ਜ਼ੀਰੋ ਆਵਰ ਦੇ ਵਿੱਚ ਉਠਾ ਕੇ। ਔਰ ਗਵਰਨਮੈਂਟ ਨੂੰ ਕਿਹਾ ਹੁਣ ਦੇਖਦੇ ਕੱਲ ਨੂੰ ਇਹ ਰੈਜ਼ੋਲੂਸ਼ਨ ਉਹਦੇ ਚ, ਕਿਉਂਕਿ ਟਵਿੱਟਰ ਹੈਂਡਲ ਇੱਕ ਬੈਨ ਕੀਤੇ ਨੇ 100 ਦੇ ਕਰੀਬ ਇੰਡੀਆ 'ਚ, ਜਿਹਦੇ 'ਚ ਟਰੈਕਟਰ ਟੂ ਟਵਿੱਟਰ ਦਾ ਵੀ ਤੇ ਕਿਸਾਨ ਏਕਤਾ ਮੋਰਚੇ ਦਾ ਟਵਿੱਟਰ ਤੇ ਪਲੱਸ YouTube ਤੇ ਬੈਨ ਹੋਣਾ। ਤਿੰਨਾਂ ਗੱਲਾਂ ਦਾ ਜਿਹੜਾ ਸਾਡਾ ਫੰਡਾਮੈਂਟਲ ਰਾਈਟ ਨੂੰ ਕੁਚਲਿਆ ਜਾ ਰਿਹਾ ਬੀਜੇਪੀ ਵੱਲੋਂ। ਇਹ ਮੈਂ ਗਵਰਨਮੈਂਟ ਨੂੰ ਕਿਹਾ ਕਿ ਕੱਲ ਜਿਹੜੇ 2 ਮਤੇ ਲੈ ਕੇ ਆ ਰਹੇ ਨੇ, ਉਹਦੇ ਵਿੱਚ ਤੁਸੀਂ ਐਡ ਕਰੋਗੇ ਜਿਹੜੇ ਦੂਜੇ 2 ਮਤੇ ਨੇ। ਇੱਕ ਅਗਨੀ, ਪੰਜਾਬ ਬੇਸਿਕਲੀ ਐਗਰੇਰੀਅਨ ਸਟੇਟ ਹੈ, ਸਾਡੇ ਕੋਲ ਕੋਈ ਬੰਦਰਗਾਹ ਨਹੀਂ ਹੈ, ਅਸੀਂ ਲੈਂਡਲੌਕਡ ਸਟੇਟ ਹੈ, ਅਖੀਰਲੀ ਸਟੇਟ ਹੈ ਭਾਰਤ ਦੀ। ਇੱਕ ਪਾਸੇ ਸਾਡੇ ਬਾਰਡਰ ਹੈ ਪਾਕਿਸਤਾਨ ਦਾ ਜਿਹੜਾ ਤੁਸੀਂ ਲਗਾਤਾਰ ਬੰਦ ਕੀਤਾ ਹੋਇਆ। ਜਾਂ ਤਾਂ ਬਾਰਡਰ ਖੁੱਲਾ ਹੁੰਦਾ ਤੇ ਅਸੀਂ, ਸਾਡਾ ਸੂਬਾ ਜਿਹੜਾ ਵਾ ਇੱਥੇ ਇੰਡਸਟਰੀਅਲਾਈਜ਼ ਵੀ ਕਰ ਸਕਦਾ ਸੀਗਾ। ਪਰ ਬਾਰਡਰ ਬੰਦ ਹੋਣ ਦੇ ਕਰਕੇ ਅਸੀਂ ਆਪਣੇ ਸੂਬੇ ਵਿੱਚ ਬਹੁਤੀ ਇੰਡਸਟਰੀ ਲਾ ਨਹੀਂ ਸਕਦੇ। ਇਹ ਹੁਣ ਬੰਦ ਕਿਹੜੇ ਕਾਰਨਾਂ ਕਰਕੇ ਤੁਸੀਂ ਜਾਣਦੇ ਹੋ ਕਿ ਇਹ ਸਰਕਾਰਾਂ ਦੀ ਲੜਾਈ ਹੈ, ਲੋਕਾਂ ਦੀ ਲੜਾਈ ਕੋਈ ਨਹੀਂ। ਲੋਕ ਜਦੋਂ ਪਾਕਿਸਤਾਨ ਦੇ ਇੱਧਰ ਆਉਂਦੇ ਨੇ ਜਾਂ ਸਾਡੇ ਉੱਧਰ ਜਾਂਦੇ ਨੇ, ਇੱਕ ਦੂਜੇ ਨਾਲ ਬਹੁਤ ਪਿਆਰ ਸਤਿਕਾਰ ਤੇ ਮੁਹੱਬਤ ਦੇ ਨਾਲ ਮਿਲਦੇ ਨੇ। ਸੋ ਸਾਡੇ ਕੋਲ ਕੋਈ ਓਪਰਚੁਨਿਟੀ ਨਹੀਂ ਗਈ ਇੰਡਸਟਰੀ ਦੀ, ਸਾਡੇ ਕੋਲ ਸਿਰਫ ਰਹੇਗੀ ਖੇਤੀ। ਤੇ ਖੇਤੀ ਦੇ ਵਿੱਚ ਜਿਹੜਾ ਬਜਟ ਦਾ ਡਾਕੂਮੈਂਟ ਆ, ਬੇਟੇ ਇੱਕ ਮਿੰਟ ਦਿਖਾਓ ਮਹਿਤਾਬ। ਬਜਟ ਡਾਕੂਮੈਂਟ ਵਿੱਚ ਸਤਿਕਾਰਯੋਗ ਪੰਜਾਬ ਦੇ ਲੋਕੋ, ਇਸ ਡਾਕੂਮੈਂਟ ਵਿੱਚ ਬਜਟ 'ਚ ਜਿਹੜੀ ਐਲੋਕੇਸ਼ਨ ਹੈ ਐਗਰੀਕਲਚਰ ਦੀ, ਸਭ ਤੋਂ ਇੰਪੋਰਟੈਂਟ ਜਿਹੜਾ ਸਾਡਾ ਸਬਜੈਕਟ ਹੈ, ਸਾਡਾ ਇਸ ਵਾਰ ਬਜਟ ਜਿਹੜਾ ਸੀਗਾ 1,55,000 ਕਰੋੜ ਦਾ ਵਾ। ਉਹ ਚੋਂ ਜਿਹੜੀ ਐਲੋਕੇਸ਼ਨ ਹੈਗੀ ਬਜਟ ਵਾਸਤੇ, ਉਹ ਮਹਿਜ਼ 11,560 ਕਰੋੜ ਰੁਪਏ। 11,560 ਕਰੋੜ ਸੁਣਨ ਨੂੰ ਬਹੁਤ ਲੱਗਦੇ ਨੇ,
ਪਰ ਇਹਦੇ ਵਿੱਚੋਂ 60% ਯਾਨੀ ਕਿ 7000 ਕਰੋੜ ਰੁਪਇਆ ਸਿਰਫ ਅਸੀਂ ਪੰਜਾਬ ਦੀ ਬਿਜਲੀ ਬੋਰਡ ਜਿਹੜਾ PSPCL ਆ ਉਹਨੂੰ ਅਸੀਂ ਜਿਹੜੀ ਮੁਫਤ ਬਿਜਲੀ ਜਾ ਰਹੀ ਆ ਟਿਊਬਵੈਲਸ ਨੂੰ ਉਹਦੀ ਸਬਸਿਡੀ ਦੀ ਅਦਾਇਗੀ ਆ। ਬਚ ਗਿਆ ਪਿੱਛੇ ਸਾਡੇ ਕੋਲ 4500 ਕਰੋੜ ਰੁਪਇਆ ਪੰਜਾਬ ਦੇ ਖੇਤੀ ਦੇ ਸੁਧਾਰ ਦੇ ਵਾਸਤੇ। 1 ਲੱਖ ਕਰੋੜ ਦੇ ਕਰਜ਼ਈ ਕਿਸਾਨ, ਲਗਾਤਾਰ ਨਿਰੰਤਰ ਆਤਮ ਹੱਤਿਆਵਾਂ, ਉਹਨਾਂ ਵਾਸਤੇ ਕੀ ਰੋਜ਼ੀ ਰੋਟੀ ਦਾ ਪ੍ਰਬੰਧ ਕਰਨਾ ਵਾ ਜਿਹੜੇ ਲੋਕ ਮਾਰੇ ਜਾ ਚੁੱਕੇ ਨੇ। 2-2.5 ਲੱਖ ਦੇ ਕਰੀਬ ਛੋਟਾ ਕਿਸਾਨ ਖੇਤੀ ਛੱਡ ਕੇ ਜਾਂ ਤਾਂ ਜ਼ਮੀਨਾਂ ਵੇਚ ਕੇ ਵਿਦੇਸ਼ਾਂ ਨੂੰ ਭੱਜ ਗਿਆ ਜਾਂ ਇੱਥੇ ਲੇਬਰ ਕਰ ਰਿਹਾ ਵਾ, ਉਹ ਕਾਮੇ ਬਣ ਗਏ ਨੇ। ਉਹਨਾਂ ਵਾਸਤੇ ਸਾਡੇ ਕੋਲ ਕੀ ਕਰਨਾ ਵਾ? ਜਿਹੜੇ ਖਾਸ ਤੌਰ ਤੇ ਆਤਮ ਹੱਤਿਆ ਪੀੜਤ ਪਰਿਵਾਰ ਨੇ, ਕਿ ਉਹਨਾਂ ਦੇ ਰੋਜ਼ਗਾਰ ਦੇ ਸਾਧਨ ਅਸੀਂ ਪੈਦਾ ਕਰਕੇ ਦੇ ਸਕਦੇ ਉਹਨਾਂ ਨੂੰ, ਕਿਉਂਕਿ ਇਸੇ ਹੀ ਪੰਜਾਬ ਦੇ ਲੋਕਾਂ ਨੇ ਸਾਰੇ ਦੇਸ਼ ਦੇ ਅਨਾਜ ਦਾ ਢਿੱਡ ਭਰਿਆ ਦੋਸਤੋ। ਇਹ ਸਾਰੇ ਮਸਲੇ, ਔਰ ਇੱਕ ਜਿਹੜਾ ਇਹਨਾਂ ਨੇ ਕਿਹਾ ਕਿ ਬੜਾ ਸ਼ੋਰ ਮਚਾਇਆ ਕਿ ਮੂੰਗ ਦੀ ਅਸੀਂ ਫਸਲ ਜਿਹੜੀ ਉਹਦੀ MSP ਦੇ ਰਹੇ, ਬਹੁਤ ਚੰਗੀ ਗੱਲ ਕੀਤੀ ਹੈ, ਸਾਨੂੰ ਡਾਇਵਰਸਿਫਿਕੇਸ਼ਨ ਕਰਨੀ ਚਾਹੀਦੀ। ਲੇਕਿਨ ਇਸ ਬਜਟ ਵਿੱਚ ਮੈਂ ਆਪਣੇ ਟਵਿੱਟਰ ਹੈਂਡਲ ਤੇ ਵੀ ਪਾਇਆ ਹੋਇਆ, ਇਸ ਬਜਟ ਵਿੱਚ ਮੂੰਗ ਦੀ ਦਾਲ ਦੀ MSP ਦੇ ਵਾਸਤੇ ਕੇਵਲ 66 ਕਰੋੜ ਰੁਪਏ ਰੱਖਿਆ ਗਿਆ। ਔਰ ਜਿਹੜੇ ਖੇਤੀ ਦੇ ਮਾਹਰ ਨੇ ਔਰ BKU ਦੇ ਜਿਹੜੇ ਲੀਡਰਸ ਨੇ ਉਹਨਾਂ ਨੇ ਮੈਨੂੰ ਮੈਸੇਜ ਭੇਜੇ ਨੇ ਕਿ ਅਗਰ 7275 ਰੁਪਏ ਕੁਇੰਟਲ ਦਾ ਰੇਟ ਆ ਤੇ 66 ਕਰੋੜ ਰੁਪਏ ਨੂੰ ਖਰਚ ਕਰਨਾ ਹੋਵੇ ਤਾਂ ਸਿਰਫ 18000 ਏਕੜ ਮੂੰਗ ਬੀਜੀ ਜਾ ਸਕਦੀ ਹੈ। ਸਿਰਫ 18000 ਏਕੜ ਜਾਂ ਕੋਈ 7300 ਹੈਕਟੇਅਰ। ਇੱਕ ਹੈਕਟੇਅਰ ਵਿੱਚ 2.5 ਏਕੜ ਹੈ, ਤੁਹਾਨੂੰ ਪਤਾ ਸਾਰੀ ਗੱਲ। ਇੰਨੀ 18000 ਏਕੜ ਤਾਂ 2 ਮਾਲਵੇ ਦੇ ਵੱਡੇ ਪਿੰਡਾਂ ਦੀ ਜ਼ਮੀਨ ਆ। ਸੋ ਦਿਸ ਅਗੇਨ ਬਿਕੇਮ ਅ ਜੋਕ, ਇੱਕ ਮਜ਼ਾਕ ਬਣ ਕੇ ਰਹਿ ਗਿਆ ਕਿ ਠੀਕ ਹੈ ਤੁਸੀਂ ਦਿੱਤੀ ਐਫਰਟ ਵੀ ਕਰ ਰਹੇ, ਮੈਂ ਤੁਹਾਡੀ ਗੱਲ ਇਸ ਨੂੰ ਵੀ ਸਮਝਦਾ ਵਾਂ। ਔਰ ਦੂਸਰਾ ਇੱਕ ਮੈਂ ਮਸਲਾ ਉਠਾਇਆ ਜਿਹੜਾ ਬੜਾ ਇੰਪੋਰਟੈਂਟ ਸੀਗਾ ਕਿ ਤੁਸੀਂ ਲਗਭਗ 780 ਕਰੋੜ ਰੁਪਈਆ ਰਾਜਸਥਾਨ ਫੀਡਰ ਕਨਾਲ ਦੀ ਰਿਪੇਅਰ ਵਾਸਤੇ ਰੱਖਿਆ, ਲਾਈਨਿੰਗ ਲਈ, ਕੰਕਰੀਟ ਲਾਈਨਿੰਗ ਕਨਾਲ ਦੀ। ਪਾਣੀ ਕਿੱਥੇ ਜਾਣਾ? ਸਾਰਾ ਰਾਜਸਥਾਨ ਨੂੰ। ਸਤਿਕਾਰਯੋਗ ਵੀਰੋ, ਆਫ ਕੋਰਸ ਥੋੜਾ ਪੈਸਾ ਸਰਹੰਦ ਫੀਡਰ ਵਾਸਤੇ ਉਹ ਸਾਡੇ ਕੋਲ ਆਉਂਦਾ ਹੋਊਗਾ ਪਾਣੀ, ਲੇਕਿਨ ਜ਼ਿਆਦਾ ਜਿਹੜਾ ਪਾਣੀ ਆ ਅਸੀਂ ਇਨਸ਼ੋਰ ਕਰ ਰਹੇ ਹਾਂ ਕਿ ਇੱਕ ਬੂੰਦ ਵੀ ਪਾਣੀ ਪਾਣੀ ਦੀ ਪੰਜਾਬ ਦੀ ਧਰਤੀ 'ਚ ਕਿਤੇ ਸੀਪੇਜ ਨਾ ਹੋ ਜਾਏ। ਅਸੀਂ ਉਹਨੂੰ ਕੰਕਰੀਟ ਲਾਈਨਿੰਗ ਕਰਕੇ ਰਾਜਸਥਾਨ ਦੀ ਨਹਿਰ ਨੂੰ ਪੂਰਾ ਬਣਿਆ ਬਣਾਇਆ ਭਾਖੜੇ ਦਾ ਪਾਣੀ ਜਿਹੜਾ ਉਹ ਰਾਜਸਥਾਨ ਨੂੰ ਦੇਣ ਜਾ ਰਹੇ ਹਾਂ। ਅਸੀਂ ਰਾਇਲਟੀ ਤਾਂ ਕੀ ਮੰਗਣੀ ਇਹਨਾਂ ਤੋਂ? ਅਸੀਂ 780 ਕਰੋੜ ਰੁਪਏ ਦਾ ਬਜਟ ਇਸੇ ਹੀ ਇਸ ਬਜਟ ਵਿੱਚ ਐਲੋਕੇਸ਼ਨ ਰੱਖੀ ਆ 780 ਕਰੋੜ ਰੁਪਏ ਦੀ ਉਹਦੇ ਵਾਸਤੇ। ਔਰ ਐਡੀ ਵੱਡੀ ਗਲਤੀ ਕਰਨ ਜਾ ਰਹੇ, ਸਾਰੀਆਂ ਕਨਾਲਸ ਨੂੰ, ਨਹਿਰਾਂ ਨੂੰ ਪੱਕਿਆਂ ਕਰਨ ਜਾ ਰਹੇ ਨੇ, ਜਦ ਕਿ ਇੱਕ ਕੁਦਰਤ ਦਾ ਨਿਯਮ ਹੈ ਕਿ ਜਦੋਂ ਤੁਸੀਂ ਕੱਚੀ ਨਹਿਰ ਰਹਿਣ ਦਿੰਦੇ ਆ, ਪਾਣੀ ਜ਼ਮੀਨ ਧਰਤੀ ਵਿੱਚ ਥੱਲੇ ਜਾਂਦਾ ਵਾ, ਗਰਾਊਂਡ ਵਾਟਰ ਰੀਚਾਰਜ ਹੁੰਦਾ, ਜਿਹੜਾ ਸਾਡਾ ਵਾਟਰ ਟੇਬਲ ਆ, ਜਿਹੜਾ ਉਹ ਪਾਣੀ ਦਾ ਜਿਹੜੀ ਸਤ੍ਹਾ ਹੈ ਜ਼ਮੀਨ ਦੇ ਥੱਲੇ, ਉਹ ਉੱਪਰ ਆਉਂਦੀ ਆ। ਸਾਰਾ ਪੰਜਾਬ ਦਾ ਪਾਣੀ ਜਿਹੜਾ ਇਸ ਵਕਤ 12-13 ਲੱਖ ਟਿਊਬਵੈਲ ਦੇ ਨਾਲ ਅਸੀਂ ਪੰਪ ਆਊਟ ਕਰਕੇ ਉਹ ਪਾਣੀ ਜਿਹੜਾ ਸਾਡਾ ਹੈ ਉਹ ਬਿਲਕੁਲ ਉਹਦੀ ਮੁੱਕਦਾ ਜਾਂਦਾ ਧਰਤੀ ਦੇ ਥੱਲੜਾ ਪਾਣੀ। ਤੇ ਅਸੀਂ ਨਹਿਰਾਂ ਦੀ ਵੀ ਕੰਕਰੀਟ ਲਾਈਨਿੰਗ ਕਰਕੇ ਨਾਲੇ ਪੈਸੇ ਖਰਚ ਰਹੇ, ਨਾਲੇ ਰਾਜਸਥਾਨ ਨੂੰ ਪਾਣੀ ਪਹੁੰਚਾ ਰਹੇ, ਨਾਲੇ ਇੱਕ ਤੁਪਕਾ ਵੀ ਸਾਡਾ ਪੰਜਾਬ ਦੀ ਧਰਤੀ ਦੇ ਵਿੱਚ ਨਾ ਕਿਤੇ ਸੀਪੇਜ ਹੋ ਜਾਏ। ਇਹ ਇਸ ਬਜਟ ਦੇ ਵਿੱਚ ਹੈ। ਅੰਤ ਵਿੱਚ ਦੋਸਤੋ ਮੈਂ ਤਾਂ ਸਿਰਫ ਇਹ ਕਹਿਣਾ ਚਾਹੁੰਦਾ ਕਿ ਇੱਕ ਇਹਨਾਂ ਦੇ ਕੋਲ ਰੱਟ ਹੈ, ਇੱਕ ਰੱਟ ਹੈ ਕਿ ਜੀ 70 ਸਾਲ ਦੇ ਵਿੱਚ ਕੀ ਹੋਇਆ, 70 ਸਾਲ 'ਚ ਕੀ ਕੀਤਾ, ਪੈਸੇ ਖਾ ਗਏ 70 ਸਾਲ 70। ਅਸਲ 'ਚ ਈਡੀਐਮ ਜਿਹੜਾ ਸੀ ਇਹ BJP ਨੇ ਬਣਾਇਆ ਸੀਗਾ, ਕਿਉਂਕਿ BJP ਦੀ ਬੀ ਟੀਮ ਹੈ। ਔਰ ਮੈਨੂੰ ਤਾਂ ਲੱਗਦਾ ਕਿ ਰਾਸ਼ਟਰਪਤੀ ਦੀ ਚੋਣ ਵਿੱਚ ਵੀ BJP ਦੇ ਉਮੀਦਵਾਰ ਨੂੰ ਵੋਟਾਂ ਪਾਉਣਗੇ। ਹਲੇ ਬੋਲੇ ਨਹੀਂਗੇ, ਹਲੇ ਤੱਕ ਨਹੀਂ ਬੋਲੇ। ਹੋ ਸਕਦਾ ਸਾਡੇ ਯਸ਼ਵੰਤ ਸਿਨਹਾ ਨੂੰ ਆਪੋਜੀਸ਼ਨ ਕੈਂਡੀਡੇਟ ਨੂੰ ਪਾ ਦੇਣ। ਇਹ ਬੀ ਟੀਮ ਨੇ BJP ਦੀ। ਇਹਨਾਂ ਦਾ ਬੁਲਡੋਜ਼ਰ ਪੋਲਿਟਿਕਸ ਦੇ ਉੱਤੇ ਅਰਵਿੰਦ ਕੇਜਰੀਵਾਲ ਦਾ ਕਦੀ ਕੋਈ ਬਿਆਨ ਨਹੀਂ ਆਇਆ। ਅੱਜ ਵੀ ਉਹ ਜਿਹੜੇ ਅਰੈਸਟ ਕੀਤਾ ਗਿਆ ਇੱਕ ਜਰਨਲਿਸਟ ਨੂੰ, ਉਹਦੇ ਤੇ ਕੋਈ ਟਿੱਪਣੀ ਨਹੀਂ ਕੀਤੀ ਇਸਨੇ। ਔਰ ਕਦੀ ਵੀ ਜਿੱਥੇ ਮਾਈਨੋਰਿਟੀਜ਼ ਦੇ ਹਕੂਕ ਕੁਚਲੇ ਗਏ ਨੇ, ਜੰਮੂ ਕਸ਼ਮੀਰ ਦੇ 3 ਟੋਟੇ ਕੀਤੇ ਗਏ, ਕਹਿੰਦੇ ਸੀ ਦਿੱਲੀ ਸਾਨੂੰ ਇੱਕ ਪੂਰਾ ਸਟੇਟ ਚਾਹੀਦਾ। ਜਿਹੜੇ ਸਟੇਟ 3 ਟੋਟੇ ਕੀਤੇ ਇਹਨੇ ਮੋਦੀ ਨੂੰ ਵਧਾਈ ਵੀ ਦਿੱਤੀ ਤੇ ਮੋਦੀ ਨੂੰ ਵੋਟ ਵੀ ਪਾਈ ਦੋਸਤੋ। CAA ਦੇ ਉੱਤੇ ਵੋਟਾਂ ਪਾਈਆਂ ਇਹਨਾਂ ਨੇ BJP ਨੂੰ। ਔਰ ਮੈਂ ਕਹਿਣਾ ਚਾਹੁੰਦਾ ਕਿ ਰੋਜ਼ ਕਹਿੰਦੇ ਨੇ 70 ਸਾਲ, ਜਿਹੜਾ BJP ਦਾ ਈਡੀਐਮ ਸੀਗਾ। ਮੈਂ ਤੁਹਾਨੂੰ ਪੁੱਛਣਾ ਚਾਹੁੰਦਾ, ਤੁਸੀਂ ਸਤਿਕਾਰਯੋਗ ਸਾਰੇ ਪੰਜਾਬ 'ਚ ਰਹਿੰਦੇ, ਠੀਕ ਹੈ ਸਾਡੇ 'ਚ ਬਹੁਤ ਸਾਰੀਆਂ ਉਣਤਾਈਆਂ ਕਿਉਂਕਿ ਗਰੀਬ ਦੇਸ਼ ਹੈ, ਸਾਡੇ ਤੇ ਕਰਜ਼ਾ ਵਾ, ਸਾਡੇ ਕੋਲ ਉਹ ਸਾਧਨ ਨਹੀਂ ਜਿਹੜੇ ਵੈਸਟਰਨ ਵਰਲਡ ਦੇ ਵਿੱਚ ਨਾ। ਪਰ ਕੀ 70 ਸਾਲਾਂ ਵਿੱਚ ਪੰਜਾਬ ਵਿੱਚ ਕੁਝ ਵੀ ਨਹੀਂ ਹੋਇਆ? ਮੈਨੂੰ ਅੱਛੀ ਤਰ੍ਹਾਂ ਯਾਦ ਆ ਸਰਦਾਰ ਪ੍ਰਤਾਪ ਸਿੰਘ ਕੈਰੋਂ ਦੇ ਬਾਰੇ ਪੜ੍ਹ ਲਓ ਤੁਸੀਂ। ਸਭ ਤੋਂ ਜਿਹੜੀਆਂ 2-3 ਗੱਲਾਂ ਗਿਣਾ ਦਿੰਦਾ, ਇਹਨਾਂ ਦੇ ਮੂੰਹ ਤੇ ਚਪੇੜ ਵੱਜ ਜੂਗੀ। ਭਾਖੜਾ ਡੈਮ ਕਿਹਨੇ ਬਣਾਇਆ ਜੀ ਦੱਸਿਓ ਜਰਾ? ਕੇਜਰੀਵਾਲ ਨੇ ਬਣਾਇਆ ਵਾ, ਕੱਲ ਪਰਸੋਂ ਬਣਾਇਆ ਵਾ। ਭਾਖੜਾ ਡੈਮ ਬਣਾਇਆ ਪ੍ਰਤਾਪ ਸਿੰਘ ਕੈਰੋਂ ਨੇ ਤੇ ਪੰਜਾਬ ਦੀ ਸਰਕਾਰ ਨੇ। ਇੱਥੇ ਹੀ ਬਸ ਨਹੀਂ, ਫਰੀਦਾਬਾਦ ਸ਼ਹਿਰ ਜਿਹੜਾ ਬਣਾਇਆ, ਚੰਡੀਗੜ੍ਹ ਸ਼ਹਿਰ ਜਿਹੜਾ ਬਣਾਇਆ, ਫਰੀਦਾਬਾਦ ਦਿੱਲੀ ਦੇ ਲਾਗੇ ਜਿਹੜਾ ਕੇਜਰੀਵਾਲ ਸਾਹਿਬ ਦੇ ਨਾਲ ਲੱਗਦਾ, ਨੈਸ਼ਨਲ ਕੈਪੀਟਲ ਰੀਜਨ 'ਚ NCR 'ਚ ਫਰੀਦਾਬਾਦ ਸਰਦਾਰ ਪ੍ਰਤਾਪ ਸਿੰਘ ਕੈਰੋਂ ਨੇ ਉਸ ਦਾ ਡਿਜ਼ਾਈਨ, ਉਸ ਨੂੰ ਸ਼ਹਿਰ ਨੂੰ ਪੈਦਾ ਕੀਤਾ, ਚੰਡੀਗੜ੍ਹ ਨੂੰ ਪੈਦਾ ਕੀਤਾ। ਲੇ ਕਾਰਬਿਊਜ਼ੀਅਰ ਫ੍ਰੈਂਚ ਆਰਕੀਟੈਕਟ ਨੂੰ ਬੁਲਾ ਕੇ ਫਰਾਂਸ ਤੋਂ ਡਿਜ਼ਾਈਨ ਕੀਤਾ।
ਸਿਟੀ ਬਿਊਟੀਫੁਲ, ਵਰਲਡ ਦਾ ਵਨ ਆਫ ਦ ਬੈਸਟ ਸਿਟੀਜ਼ ਇਨ ਦ ਵਰਲਡ, ਵਨ ਆਫ ਦ ਬੈਸਟ ਸਿਟੀਜ਼। ਕੇਜਰੀਵਾਲ ਸਾਹਿਬ ਤੁਸੀਂ ਬਣਾਇਆ ਜਾਂ ਮਾਨ ਸਾਹਿਬ ਤੁਹਾਡੇ ਜਿਹੜੇ ਚੇਲੇ ਚਾਪਟੇ ਆ ਬੋਲਦੇ ਨੇ, ਇਹ ਤੁਸੀਂ ਬਣਾਇਆ ਵਾ? ਪੀਜੀਆਈ ਕਿਸ ਨੇ ਬਣਾਇਆ ਦੱਸਿਓ ਜਰਾ। ਪੀਜੀਆਈ 5 ਸਟੇਟਾਂ ਨੂੰ ਕੇਟਰ ਕਰਦਾ, ਜੰਮੂ ਕਸ਼ਮੀਰ, ਹਿਮਾਚਲ, ਪੰਜਾਬ, ਹਰਿਆਣਾ, ਰਾਜਸਥਾਨ, ਈਵਨ ਯੂਪੀ ਚੋਂ ਲੋਕ ਆਉਂਦੇ ਨੇ ਆਪਣਾ ਇਲਾਜ ਕਰਾਉਣ ਵਾਸਤੇ। ਉਹ ਕੇਜਰੀਵਾਲ ਸਾਹਿਬ ਨੇ ਤਾਂ ਨਹੀਂ ਬਣਾਇਆ। ਸਾਰਾ ਨਹਿਰੀ ਨੈਟਵਰਕ ਉਹ ਕਿਹਨੇ ਬਣਾਇਆ ਵਾ? ਪੰਜਾਬ ਦੇ ਵਿੱਚ ਪਾਣੀ ਜਾਂਦਾ ਵਾ। ਯੂਨੀਵਰਸਿਟੀਆਂ ਕਿਹਨਾਂ ਨੇ ਖੜੀਆਂ ਕੀਤੀਆਂ? ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਸਾਡੇ ਗੁਰੂ ਨਾਨਕ ਦੇਵ ਜੀ ਦੇ ਯਾਦ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਚੰਡੀਗੜ੍ਹ ਦੀ ਜਿਹੜੀ ਸਭ ਤੋਂ ਬਿਹਤਰੀਨ ਯੂਨੀਵਰਸਿਟੀ ਨੈਸ਼ਨਲ ਲੈਵਲ ਦੀ ਕਲਾਸ ਦੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਜਿਹਦਾ ਹੁਣ ਸ਼ੋਰ ਮਚਿਆ, ਜਿਹਨੂੰ ਤੁਸੀਂ ਡਿਫੈਂਡ ਨਹੀਂ ਕਰ ਪਾ ਰਹੇ। ਜਿੰਨੇ ਹਾਈਵੇਜ਼ ਨਿਕਲੇ ਨੇ ਕਿਸੇ ਨੇ ਕੁਝ ਕੀਤਾ ਹੀ ਨਹੀਂਗਾ ਮਤਲਬ। ਔਰ ਐਡੇ ਵੱਡੇ ਪੱਧਰ ਦੇ ਉੱਤੇ ਗ੍ਰੀਨ ਰੈਵੋਲੂਸ਼ਨ, ਹਰੀ ਕ੍ਰਾਂਤੀ, ਜਿਹਦੇ ਨਾਲ ਸਾਡੀ ਜਿਹੜੀ ਸੀਗੀ ਆਮਦਨ ਸਡਨਲੀ 3-4 ਗੁਣਾ ਵਧੀ। ਹਰੀ ਕ੍ਰਾਂਤੀ ਕੇਜਰੀਵਾਲ ਸਾਹਿਬ ਲੈ ਕੇ ਆਏ ਸੀਗੇ। ਵਾਈਟ ਰੈਵੋਲੂਸ਼ਨ, ਦੁੱਧ ਦੇ ਉਤਪਾਦ ਦੇ ਵਿੱਚ ਕਈ ਗੁਣਾ ਇਜ਼ਾਫਾ, ਕਿ ਕੇਜਰੀਵਾਲ ਸਾਹਿਬ ਲੈ ਕੇ ਆਏ ਸੀਗੇ। ਇੰਨਾ ਵੀ ਮਤ ਝੂਠ ਬੋਲੋ ਯਾਰ ਕਿ ਤੁਸੀਂ ਐ ਸਮਝ ਲਿਆ ਕਿ 70 ਸਾਲ ਬਣਾ ਕੇ ਤੁਸੀਂ 3 ਮਹੀਨਿਆਂ ਵਿੱਚ ਜੋ ਕੁਝ ਕੀਤਾ ਤੁਹਾਨੂੰ ਲੋਕਾਂ ਨੇ ਜਵਾਬ ਦੇ ਦਿੱਤਾ ਸੰਗਰੂਰ ਦੀ ਸੀਟ ਦੇ ਉੱਤੇ, ਪੂਰਾ ਠੋਕ ਵਜਾ ਕੇ। ਇੱਕ ਨਿਡਰ ਤੇ ਇੱਕ ਨਿਰਪੱਖ ਤੇ ਇੱਕ ਪੁਰਾਣਾ ਪੰਜਾਬ ਹਿਤੈਸ਼ੀ ਸਿਮਰਨਜੀਤ ਸਿੰਘ ਮਾਨ ਨੂੰ ਲੋਕਾਂ ਨੇ ਜਿਤਾਇਆ ਵਾ। ਔਰ ਮੈਂ ਉਦੋਂ ਵੀ ਕਿਹਾ ਤੇ ਅੱਜ ਫਿਰ ਕਹਿਣਾ ਵਾ, ਕਕਾਰ ਹੈ ਇੱਕ ਸਾਡਾ ਚਿੰਨ੍ਹ ਹੈ ਪੰਜਾਬ ਦੇ ਲੋਕਾਂ ਦਾ, ਇਹ ਸਾਡੇ ਵਾਸਤੇ ਅਣਖ ਦਾ ਚਿੰਨ੍ਹ ਹੈ। ਤੇ ਬੋਕਰ ਨੂੰ ਲੋਕਾਂ ਨੇ ਲਤਾੜ ਦਿੱਤਾ, ਰਿਜੈਕਟ ਕੀਤਾ, ਜਿਹੜਾ ਖੋਤੀ ਝਾੜੂ ਆ। ਲੋਕਾਂ ਨੇ ਕਿਰਪਾਨ ਨੂੰ ਚੁਣਿਆ ਮੇਰੇ ਵੀਰੋ। ਹੋ ਸਕਦਾ ਕਾਂਗਰਸ ਦਾ ਇਹਦੇ ਵਿੱਚ ਨੁਕਸਾਨ ਹੋਇਆ, ਕੋਈ ਗੱਲ ਨਹੀਂ, ਚੱਲਦਾ ਰਹਿੰਦਾ ਜ਼ਿੰਦਗੀ ਦੇ ਵਿੱਚ, ਲੇਕਿਨ ਬੋਕਰ ਨੂੰ ਲੋਕਾਂ ਨੇ ਨਕਾਰ ਕੇ ਉਹ ਪਰੇ ਕਰ ਦਿੱਤਾ 3 ਮਹੀਨਿਆਂ 'ਚ। ਔਰ ਇਹ ਕੱਲ ਵਾਈਟ ਪੇਪਰ ਜਾਰੀ ਕੀਤਾ, ਬਜਟ ਤੇ ਗੱਲਾਂ ਕਰਦੇ ਨੇ। 9000 ਕਰੋੜ ਦਾ ਕਰਜ਼ਾ ਚਾੜਿਆ ਇਹਨਾਂ ਨੇ 3 ਮਹੀਨਿਆਂ 'ਚ ਮੇਰੇ ਵੀਰੋ, ਸਤਿਕਾਰਯੋਗ ਭੈਣੋ ਤੇ ਭਰਾਓ। 9000 ਕਰੋੜ ਰੁਪਏ ਤਾਂ 3 ਮਹੀਨਿਆਂ 'ਚ। ਅਗਰ ਇਸ ਸਪੀਡ ਦੇ ਨਾਲ ਕਰਜ਼ਾ ਚੱਕਣਗੇ ਤੇ ਇਹ 5 ਸਾਲਾਂ 'ਚ ਪੌਣੇ 2 ਲੱਖ ਕਰੋੜ ਦਾ ਕਰਜ਼ੇ ਦਾ ਇਜ਼ਾਫਾ ਕਰਕੇ ਜਾਣਗੇ। ਪੌਣੇ 2 ਲੱਖ ਕਰੋੜ ਰੁਪਏ ਦਾ ਕਰਜ਼ਾ, ਮਤਲਬ ਸਾਡੇ ਤੇ ਪੌਣੇ 3 ਲੱਖ ਕਰੋੜ ਦਾ ਕਰਜ਼ਾ ਚੜਿਆ 35 ਸਾਲਾਂ 'ਚ। ਅਗਰ ਆਪਾਂ 80 ਤੋਂ ਗਿਣੀਏ ਤਾਂ ਫਿਰ 42 ਸਾਲ, ਕਿਉਂਕਿ 1980 ਵਿੱਚ 1000 ਕਰੋੜ ਰੁਪਏ ਦਾ ਕਰਜ਼ਾ ਸੀਗਾ 1980 'ਚ। 40 ਸਾਲਾਂ 'ਚ ਸਾਡੇ ਤੇ ਪੌਣੇ 3 ਲੱਖ ਕਰੋੜ ਦਾ ਕਰਜ਼ਾ ਚੜਿਆ। 3 ਮਹੀਨਿਆਂ 'ਚ ਆਪਾਂ 9000 ਕਰੋੜ ਚੱਕ ਲਿਆ ਵਾ। ਤੇ ਇਸੇ ਸਪੀਡ ਨਾਲ ਚੱਲੇ ਤੇ ਆਪਾਂ ਪੌਣੇ 2 ਲੱਖ ਕਰੋੜ ਰੁਪਏ 5 ਸਾਲਾਂ 'ਚ ਐਡ ਕਰਕੇ ਜਾਵਾਂਗੇ। ਪਰ ਕਹਿੰਦੇ ਅਸੀਂ ਬਦਲਾਵ ਦੀ ਰਾਜਨੀਤੀ ਕਰ ਰਹੇ ਹਾਂ। ਦੋਸਤੋ, ਅਸਲੀਅਤ ਇਹ ਹੈਗੀ ਆ। ਔਰ ਇਹਨਾਂ ਨੇ, ਮੈਂ ਹੈਰਾਨ ਹੋ ਗਿਆ, ਪੇਪਰਲੈਸ ਬਜਟ ਪੇਸ਼ ਕੀਤਾ। ਸਾਰੀਆਂ ਗੱਲਾਂ ਤੁਹਾਡੇ ਨਾਲ ਤਾਂ ਕਰਾਂ ਕਿ ਤੁਹਾਨੂੰ ਬਾਹਰ ਨਹੀਂ ਗੱਲਾਂ ਆ ਰਹੀਆਂ, ਨਾ ਸਾਨੂੰ ਅੰਦਰ ਬੋਲਣ ਦਾ ਮੌਕਾ ਦਿੰਦੇ ਨੇ, ਬਿਠਾ ਦਿੰਦੇ ਨੇ ਧੱਕੇ ਨਾਲ। 92 ਆਦਮੀ ਨੇ ਸ਼ੋਰ ਪਾਉਂਦੇ ਨੇ, ਸ਼ੋਰ ਮਚਾਉਂਦੇ ਨੇ। ਬੋਲਣਾ ਤਾਂ ਕਿਸੇ ਨੂੰ ਘੱਟ ਆਉਂਦਾ, ਹੋਏ ਕਰਨੀ ਜ਼ਿਆਦਾ ਆਉਂਦੀ, ਸ਼ੋਰ ਮਚਾ ਕੇ ਰੌਲਾ ਰੱਪਾ ਪਾ ਕੇ ਆਪਣੇ ਵਿਰੋਧੀਆਂ ਨੂੰ ਬਿਠਾਉਣ ਦਾ ਉਪਰਾਲਾ ਕਰਦੇ ਨੇ। ਕਹਿੰਦੇ ਜੀ ਪੇਪਰਲੈਸ ਬਜਟ ਪਾਸ ਕੀਤਾ, ਅਸੀਂ 21 ਲੱਖ ਰੁਪਇਆ ਸੇਵ ਕੀਤਾ। 21 ਲੱਖ ਰੁਪਇਆ ਬਚਾਇਆ ਪੇਪਰਲੈਸ ਬਜਟ ਦਾ, ਤੇ ਪਰਲੇ ਪਾਸੇ ਅਗਲੇ ਦਿਨ ਪੂਰੇ ਸਫੇ ਦੇ ਵੱਡੇ ਇਸ਼ਤਿਹਾਰ ਦੇ ਕੇ 42 ਲੱਖ ਤੇ 70,000 ਰੁਪਇਆ ਖਰਚਾ ਪਬਲਿਸਿਟੀ ਦੇ ਉੱਤੇ। ਇਹ ਮੂਰਖਾਂ ਦਾ ਕੰਮ ਨਹੀਂ ਤੇ ਹੋਰ ਕੀ ਹੈ ਜੀ। 21 ਲੱਖ ਬਚਾਇਆ ਪੇਪਰਲੈਸ ਬਜਟ ਤੇ 42 ਲੱਖ ਰੁਪਇਆ ਉਹਦੀ ਪਬਲਿਸਿਟੀ ਤੇ। ਔਰ ਮੇਰੇ ਕੋਲ ਆਰਟੀਆਈ ਇਨਫੋਰਮੇਸ਼ਨ ਮੈਂ ਛੇਤੀ ਤੁਹਾਡੇ ਨਾਲ ਇੱਕ ਅੱਧੇ ਦਿਨ ਸ਼ੇਅਰ ਕਰੂੰਗਾ। ਲਗਭਗ 50 ਕਰੋੜ ਰੁਪਇਆ ਪਿਛਲੇ 3 ਮਹੀਨਿਆਂ 'ਚ ਪਬਲਿਸਿਟੀ ਤੇ ਖਰਚਾ ਕੀਤਾ। ਬਾਹਰਲੇ ਸੂਬਿਆਂ 'ਚ, ਰਾਜਸਥਾਨ, ਮਹਾਰਾਸ਼ਟਰ, ਗੁਜਰਾਤ, ਮੱਧ ਪ੍ਰਦੇਸ਼, ਹਿਮਾਚਲ 'ਚ, ਜਿੱਥੇ ਇਹਨਾਂ ਨੇ ਜਾ ਕੇ ਇਲੈਕਸ਼ਨਾਂ ਲੜਨੀਆਂ ਨੇ। ਪੈਸਾ ਸਾਡਾ, ਹੈਲੀਕਾਪਟਰ ਸਾਡਾ, ਤੇ ਮਸ਼ਹੂਰੀ ਕੇਜਰੀਵਾਲ ਦੀ। ਇੱਥੇ ਬਸ ਨਹੀਂ, ਇਹਨਾਂ ਨੇ ਡਾਇਰੈਕਟਰ ਪਬਲਿਕ ਰਿਲੇਸ਼ਨ ਡਿਪਾਰਟਮੈਂਟ ਵਿੱਚ ਸਾਰੇ ਆਮ ਆਦਮੀ ਪਾਰਟੀ ਦੀ ਸੋਸ਼ਲ ਮੀਡੀਆ ਦੀ ਟੀਮ ਜਿਹੜੀ ਗੈਰ ਪੰਜਾਬੀ ਨੇ, ਇਦਾਂ ਹੀ ਚੱਕ ਕੇ ਲਿਆ ਕੇ ਲੱਖ ਰੁਪਏ 75,000 ਤਨਖਾਹ ਤੇ ਡਾਇਰੈਕਟਰ ਪਬਲਿਕ ਰਿਲੇਸ਼ਨ ਡਿਪਾਰਟਮੈਂਟ ਚੰਡੀਗੜ੍ਹ ਦੇ ਦਫ਼ਤਰ ਵਿੱਚ ਭਰਤੀ ਕਰ ਦਿੱਤੇ ਨੇ। ਪੈਸਾ ਸਾਡਾ, 100 ਬੰਦਾ। ਮੈਂ ਜਿਹੜੇ ਝਾੜੂ ਬਰਦਾਰ ਥੱਲੇ ਪਿੰਡਾਂ 'ਚ ਪੁੱਛਦੇ ਨੇ, ਤੁਹਾਨੂੰ ਕਿਸੇ ਨੂੰ ਬੁਲਾਇਆ ਇਹਨਾਂ ਨੇ? ਤੁਸੀਂ ਸਾਰਾ ਸੋਸ਼ਲ ਮੀਡੀਆ ਆਪਰੇਟ ਕਰਨਾ ਜਾਣਦੇ, ਤੁਹਾਨੂੰ ਕਿਹੜੀ ਗੱਲ ਨਹੀਂ ਪਤਾ? ਕਿਸੇ ਵਰਕਰ ਨੂੰ ਲਿਆ ਕੇ ਬੁਲਾ ਕੇ ਪੁੱਛ ਕੇ ਦੱਸਿਆ ਕਿ ਤੁਹਾਨੂੰ ਅਸੀਂ 100 ਬੰਦੇ ਦੀ ਭਰਤੀ ਕਰਨ ਲੱਗੇ ਆ, ਤੁਹਾਨੂੰ ਰੱਖ ਲੈਨੇ ਅਸੀਂ, ਜਿਹੜੇ ਸਾਡੇ ਲਈ ਤੁਸੀਂ ਮਰਦੇ ਫਿਰਦੇ ਹੋ, ਗਾਲਾਂ ਖਾਂਦੇ ਹੋ, ਗਾਲਾਂ ਕੱਢਦੇ ਹੋ, ਅਸੀਂ ਤੁਹਾਨੂੰ ਰੱਖਦੇ ਹਾਂ। ਲੇਕਿਨ ਲਿਆ ਕੇ ਗੈਰ ਪੰਜਾਬੀ ਉੱਥੇ ਸਾਡੇ ਸਿਰ ਤੇ ਔਰ ਆਰਟੀਆਈ ਨਹੀਂ ਦੇ ਰਹੇ ਸਾਨੂੰ। ਅਸੀਂ ਆਰਟੀਆਈ ਮੰਗ ਰਹੇ, ਉਹਦੀ ਲਿਸਟ ਨਹੀਂ ਦੇ ਰਹੇ, ਕਿਉਂਕਿ ਸਾਰੇ ਗੈਰ ਪੰਜਾਬੀ ਉੱਥੇ ਲਿਆ ਕੇ ਬਿਠਾ ਦਿੱਤੇ। ਕਿੰਨੀਆਂ ਹੋਰ ਗੱਲਾਂ ਨੇ ਸਤਿਕਾਰਯੋਗ ਵੀਰੋ, ਭੈਣੋ, ਬਜ਼ੁਰਗੋ। ਰਾਜ ਸਭਾ ਦੇ ਮੈਂਬਰ ਬਣਾਏ, ਕਿੱਥੇ ਰਾਘਵ ਚੱਡਾ? ਇਹਨਾਂ ਦਾ ਸੁਸ਼ੀਲ ਗੁਪਤਾ, ਮੈਂ ਫਿਰ ਗਲਤ ਕਹਿ ਚੱਲਿਆ ਸੀ। ਸੁਸ਼ੀਲ ਗੁਪਤਾ ਰਾਜ ਸਭਾ ਦਾ ਮੈਂਬਰ, ਜਿਹੜਾ ਮੂਸੇਵਾਲਾ ਨੇ ਗੀਤ ਗਾਇਆ, ਉਹਦੇ ਓਪਨਿੰਗ ਲਾਈਨਾਂ ਵਿੱਚ ਉਹਦਾ ਜ਼ਿਕਰ ਹੈ ਕਿ ਉਹ ਕਹਿੰਦਾ ਕਿ ਮੈਂ 2025 ਸਾਡੀ ਸਰਕਾਰ ਬਣੇਗੀ, ਅਸੀਂ ਸਤਲੁਜ ਯਮਨਾ ਲਿੰਕ ਦਾ SYL ਦਾ ਪਾਣੀ ਹਰਿਆਣੇ ਦੇ ਕੋਨੇ-ਕੋਨੇ ਦੇ ਵਿੱਚ ਪਹੁੰਚਾਵਾਂਗੇ।
ਇੱਕ ਸ਼ਬਦ ਨਹੀਂ ਬੋਲਿਆ ਕੇਜਰੀਵਾਲ, ਇੱਕ ਸ਼ਬਦ ਨਹੀਂ ਬੋਲਿਆ ਭਗਵੰਤ ਮਾਨ। ਸਤਿਕਾਰਯੋਗ ਵੀਰੋ ਤੇ ਭੈਣੋ, ਰਾਜ ਸਭਾ ਦੇ ਸਾਰੀਆਂ ਸੀਟਾਂ ਵੇਚੀਆਂ ਨੇ ਟਿਕਾ ਕੇ, ਗੈਰ ਪੰਜਾਬੀਆਂ ਨੂੰ ਦਿੱਤੀਆਂ ਨੇ, ਔਰ ਇਹ ਬੰਦੇ ਕਦੀ ਪੰਜਾਬ ਦੇ ਹਿੱਤ ਵਿੱਚ ਨਹੀਂ ਬੋਲਣਗੇ, ਸਿਰਫ ਪੈਸੇ ਕਮਾਉਣ ਆਏ ਨੇ। 497 ਕਰੋੜ ਰੁਪਏ ਫ੍ਰੀ ਆਟੇ ਦਾ ਦੇ ਦਿੱਤਾ ਜੀ ਬਜਟ 'ਚ, ਮੰਗਿਆ ਹੀ ਨਹੀਂ ਕਿਸੇ ਨੇ। ਲੋਕ ਨੌਕਰੀਆਂ ਮੰਗ ਰਹੇ ਨੇ, ਲੋਕ ਗੰਨੇ ਦੀ ਅਦਾਇਗੀ ਮੰਗ ਰਹੇ ਨੇ, ਕਿਸਾਨ ਉਹ ਨਹੀਂ ਦਿੱਤਾ। 497 ਕਰੋੜ ਰੁਪਏ ਆਖੇ ਆਟਾ ਦੇਵਾਂਗੇ ਤੁਹਾਨੂੰ ਪਿੰਡਾਂ ਦੇ ਵਿੱਚ ਘਰੇ ਮੁਫਤ ਪਹੁੰਚਾਵਾਂਗੇ। ਕਿਉਂ? ਉਹਦੇ ਠੱਗੀ ਵੱਜਣੀ ਆ। ਕਣਕ ਰੱਖਦੇ ਸੀ ਲੋਕੀ, ਜਿੰਨੀ ਲੋੜ ਸੀ ਪਸਾਉਂਦੇ ਸੀ, ਜਿੰਨਾ ਆਟਾ ਸੀ ਲੋੜ ਪੈਂਦੀ ਸੀ ਪਸਾ ਕੇ ਖਾਂਦੇ ਸੀਗੇ। ਇਹਨਾਂ ਨੇ ਕਿਹਾ ਅਸੀਂ ਕਣਕ ਕੈਂਸਲ, ਘਰਾਂ ਦੇ ਵਿੱਚ ਆਟਾ ਪਹੁੰਚਦਾ ਕਰਾਂ। ਸਾਰੀ ਸੁਸਰੀ, ਸਾਰਾ ਸਕੈਂਡਲਸ ਪ੍ਰੋਗਰਾਮ ਬਣਾ ਕੇ ਉਹਦੇ 'ਚ ਉਹਨੂੰ ਅਨਹਾਈਜੀਨਿਕ ਤਰੀਕੇ ਨਾਲ ਲੋਕਾਂ ਨੂੰ ਇਹ ਆਟਾ ਜਿਹੜਾ ਉੱਥੇ ਲੋਕਾਂ 'ਚ ਪਹੁੰਚਾਉਣਗੇ। ਬਹੁਤ ਸਾਰੀਆਂ ਹੋਰ ਗੱਲਾਂ ਨੇ, ਇਹ ਤਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਅੱਜ। ਉੱਥੇ ਤਾਂ ਸਹੀ ਮੈਨੇ ਸਾਨੂੰ ਬੋਲਣ ਨਹੀਂ ਦਿੰਦੇ ਸਹੀ, ਐਕਚੁਅਲੀ ਮੈਂ ਗਲਤ ਨਹੀਂ ਕਿਹਾ ਕਦੇ। ਔਰ ਮੈਨੂੰ ਵਿਸ਼ੇਸ਼ ਤੌਰ ਤੇ ਰਾਜੇ ਵੜਿੰਗ ਨੂੰ, ਲੀਡਰ ਆਫ ਆਪੋਜੀਸ਼ਨ ਨੂੰ, ਇਹਨਾਂ ਸਾਰਿਆਂ ਨੂੰ ਲੋਕਾਂ ਨੂੰ ਉੱਥੇ ਟਾਰਗੇਟ ਕੀਤਾ ਜਾਂਦਾ। ਔਰ ਜਦੋਂ ਮੂਮੈਂਟ ਅਸੀਂ ਜਦੋਂ ਸਪੀਕਰ ਕਹਿੰਦਾ ਕਿ ਅਸੀਂ ਤੁਹਾਡਾ ਟਾਈਮ ਖਤਮ ਜਾਂ ਤੁਹਾਨੂੰ ਬੋਲਣ ਨਹੀਂ ਦੇਣਾ, ਤੁਹਾਡਾ ਮਾਈਕ ਨਹੀਂ ਔਨ ਕਰਦੇ, ਤੁਸੀਂ ਜਿੰਨਾ ਮਰਜ਼ੀ ਸ਼ੋਰ ਮਚਾਈ ਜਾਓ, ਬਾਹਰ ਲੋਕਾਂ ਨੂੰ ਪਤਾ ਹੀ ਨਹੀਂ ਲੱਗਣਾ। ਇਸ ਤਰ੍ਹਾਂ ਦੀ ਲਾਈਵ ਕਵਰੇਜ ਐਡੀਟਿੰਗ ਕੀਤੀ ਇਹਨਾਂ ਨੇ ਕਿ ਅਸੀਂ ਜਦੋਂ ਸਾਡਾ ਮਾਈਕ ਨਹੀਂ ਚੱਲ ਰਿਹਾ ਤੁਹਾਨੂੰ ਕੁਝ ਨਹੀਂ ਪਤਾ, ਜਦੋਂ ਸਾਡੇ ਤੇ ਕੈਮਰਾ ਨਹੀਂਗਾ ਤੁਹਾਨੂੰ ਕੁਝ ਨਹੀਂ ਪਤਾ। ਇਸ ਨੂੰ ਕਹਿੰਦੇ ਨੇ ਪੱਖਪਾਤੀ ਲਾਈਵ ਕਵਰੇਜ ਜਿਹੜੀ ਇਹ ਕਰ ਰਹੇ ਨੇ। 15 ਮਿੰਟ ਦਾ ਇਹਨਾਂ ਦੇ ਕੋਲ ਸਲੋਟ ਹੁੰਦਾ, ਉਹਦੇ ਵਿੱਚ ਜਿਹੜੀ ਚੀਜ਼ ਐਡਿਟ ਕਰਨੀ ਹੈ। ਔਰ ਸਾਡੇ ਕੈਮਰੇ ਜਿੱਦਾਂ ਸ਼ੁਰੂ ਚ ਕਿਹਾ ਕਿ ਬੜੇ ਦੂਰ ਰੱਖੇ ਹੋਏ ਨੇ, ਜਿੱਦਾਂ ਸਿਰਫ ਆਵਾਜ਼ ਨਾਲ ਪਛਾਣਨ ਦਾ। ਤੁਹਾਡਾ ਕਾਫੀ ਟਾਈਮ ਲਿਆ। ਅੱਜ ਵੀ ਸਾਡਾ ਸੈਸ਼ਨ ਹੈ ਬਾਅਦ ਦੁਪਹਿਰ, ਔਰ ਇੱਕ ਲਾਸਟ ਨਾਨ ਆਫੀਸ਼ੀਅਲ ਡੇ ਜਿਹੜਾ ਵੀਰਵਾਰ ਦਾ ਰਹਿ ਜਾਏਗਾ, ਤੇ ਉਸ ਤੋਂ ਬਾਅਦ ਅਗਰ ਲੋੜ ਪਈ ਤਾਂ ਫਿਰ ਆਪਾਂ ਤੁਹਾਡੇ ਨਾਲ ਵਿਚਾਰ ਵਟਾਂਦਰਾ ਕਰਾਂਗੇ। ਤੁਹਾਡਾ ਸਾਰਿਆਂ ਦਾ ਮੇਰੇ ਨਾਲ ਜੁੜਨ ਵਾਸਤੇ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਜੀ, ਥੈਂਕ